अस्सलाम वालेकुम नाज़रीन, मैं सरदार इकबाल। इस वेले मैं सज्जाद जानी साहब के ऑफिस बैठा होया हाँ तो इन्होंने मैं ये पूछना है, कुछ गल्लां मैं पुछनियां ने ताकि तुहाडे तक भी पहुँचनी चाहिए ने। सब तो पहले तो मुबारकबाद जी, तुसी चढ़दे पंजाब की फिल्म सिलेक्ट होए। हाँ जी भाजी। और तुसी जा रहे हो माशाल्लाह। हाँ जी भाजी। तो वो कैनेडा फिल्म आ रही है इंग्लैंड? भाजी ये कैनेडा भी है, इंग्लैंड भी है, 3 4 5 फिल्मां। एक तुहाडी दुआ ना, बल्कि भाजी दी सपोर्ट ना, बल्कि भाजी दे कहण ना, भाजी को 2 तो 3 फिल्मां ने। अच्छा जी। उधर भी यूएसए भी मैं जा रहा भाजी शो ते, मैं फैसल रामे हाँ जी ते फरीद ते काशिफ हसनी अच्छा। ਜਿਹੜਾ ਚਾਹ ਲੈ ਕੇ ਆਇਆ ਸੀ। अच्छा अच्छा माशाल्लाह। ਅਸੀਂ ਚਾਰੇ ਯੂਐਸਏ ਵੀ ਜਾ ਰਹੇ ਭਾਜੀ ਸ਼ੋਅ ਤੇ। ਹਾਂ। ਤੇ ਬਸ ਭਾਜੀ ਤੁਸੀਂ ਇਦਾਂ ਹੀ ਮਗਰ ਦੁਆਵਾਂ ਕਰਦੇ ਰਹਿਣਾ। ठीक है। ਤੇ ਬਸ ਇਨਸ਼ਾਅੱਲਾ ਤਾਲਾ। इन्नी किन्ने दी फिल्म कर रहे हो तुसी? इमी विर्क साहब दी या ਇਮੀ ਵਿਰਕ ਸਾਹਿਬ ਦੀ। इमी विर्क साहब भी फैसलाबाद दे ने ਵਾਹ ਵਾਹ, ਅੱਛਾ ਜੀ। और गिप्पी ग्रेवाल साहब भी जेडे ने वो भी हाँ फैसलाबाद। जी, गिप्पी ग्रेवाल साहब ते आए भी सी पिछे जे, अपने लागे फैसलाबाद ते लागे बिल्कुल। ਇਹ ਸੱਤ ਚੱਕ ਜੀ ਆਪਣਾ ਸੱਤ ਚੱਕ, ਹਾਂਜੀ। ਸਰਗੋਧੇ ਰੋਡ ਤੇ ਹਾਂਜੀ। ਸੱਤ ਚੱਕ ਦੇ ਇੱਥੋਂ ਮਾਈਗ੍ਰੇਟ ਕਰਕੇ ਉਧਰ ਗਏ ਨੇ। ਵਾਹ ਵਾਹ ਵਾਹ। ਤੇ ਉਹ ਵੇਖੋ ਉਹ ਵੀ ਮਾਸ਼ਾਅੱਲਾ ਆਪਣਾ ਬੜੇ ਬੜੇ ਖੂਬਸੂਰਤ ਫਿਲਮ ਬਣਾ ਰਹੇ। मतलब ਭਾਜੀ ਤੁਹਾਡੀਆਂ ਦੁਆਵਾਂ ਦੇ ਨਾਲ ਸਾਰਾ ਕੁਝ ਆ ਅੱਛਾ ਦੁਬਈ ਪਿਛਲੇ ਦਿਨਾਂ ਤੁਸੀਂ ਗਏ ਸੀ ਜੀ ਮਾਸ਼ਾਅੱਲਾ ਭਾਜੀ। ਆਪਣੀ ਟੀਮ ਦੇ ਨਾਲ। ਅੱਛਾ ਭਾਜੀ, ਮੈਂ ਕੱਲਾ ਜਾਣਾ ਦੁਬਈ, ਮੈਨੂੰ ਸਾਰੇ ਦੁਬਈ ਦਾ ਪੁੱਛਦੇ, ਸਾਰੇ ਤੋਂ ਤੁਰੇ ਫਿਰਦੇ ਨੇ, ਮਤਲਬ ਮੇਰਾ ਕੀ ਤੁਹਾਨੂੰ ਯਕੀਨ ਨਹੀਂ ਸੀ ਕਿ ਮੈਂ ਇੱਥੋਂ ਜਾ ਸਕਦਾ? ਯਾਰ ਦੁਬਈ ਤੇ ਸਬਜ਼ੀ ਜਾਂਦੀ, ਫਰੂਟ ਜਾਂਦਾ ਹੈ, ਗੋਸ਼ਤ ਜਾਂਦਾ ਹੈ, ਕੀ ਹੋ ਗਿਆ ਜਾਨੀ ਜਾਂਦਾ ਭਾਜੀ ਜਾਨੀ ਬੱਬਰ ਸ਼ੇਰ ਵੀ ਜਾਂਦੇ ਨੇ। ਉਹ ਤਾਂ ਹੀ ਤਾਂ ਪੁੱਛਿਆ ਨਾ, ਉਹਨੇ ਪੁੱਛ ਰਿਹਾ ਵੀ ਜਿਹੜਾ ਗਿਆ ਨਹੀਂ ਉੱਥੇ ਤੁਹਾਨੂੰ ਕਿਹਦਾ ਰਿਸਪਾਂਸ ਮਿਲਿਆ ਭਾਜੀ ਬਹੁਤ ਜ਼ਬਰਦਸਤ, ਦੁਬਈ? ਬੜਾ ਮਜ਼ੇਦਾਰ ਭਾਜੀ। ਮੈਂ ਬਲਕਿ ਤੁਹਾਨੂੰ ਲੈ ਕੇ ਜਾਣਾ ਕਿਸੇ ਦਿਨ, ਤੁਸੀਂ ਵੀ ਫਿਰਿਆ ਕਰੋ ਭਾਜੀ, ਇੱਧਰੋਂ ਨਿਕਲੇ ਇੱਧਰ ਵੜ ਗਏ, ਇੱਧਰੋਂ ਥੀਏਟਰ ਨਿਕਲੇ ਇੱਧਰ ਕਿਤੇ ਭਾਜੀ, ਬਾਹਰ ਅੰਦਰ ਜਾਇਆ ਕਰੋ। ਪਾਕਿਸਤਾਨ ਚੋਂ ਬਾਹਰ ਵੀ ਜਾਓ ਕਿਤੇ, ਤੁਹਾਨੂੰ ਪਤਾ ਲੱਗੇ ਦੁਨੀਆ ਹੋਰ ਵੀ ਅਮਰੀਕਾ ਜਾਓ, ਕੈਨੇਡਾ ਜਾਓ, ਜਾਪਾਨ ਜਾਓ, ਲੰਦਨ ਜਾਓ, ਹਾਂ ਗੋਖੂ ਵਾਲ ਤੁਸੀਂ ਵੀ ਜਾਇਆ ਕਰੋ ਭਾਜੀ, ਮੈਂ ਤੁਹਾਨੂੰ ਲੈ ਕੇ ਜਾਵਾਂਗਾ। ਜਾਓ। ਉਹ ਜਜ਼ਬਾਤ ਚੋਂ ਨਾ ਮੁਲਕ ਦਾ ਕਹੇਗਾ ਜਿਹਨਾਂ ਦਾ ਵੀਜ਼ਾ ਨਹੀਂ ਲੱਗਣ ਡਿਆ ਜਾਓ ਤੇ ਮੇਰੇ ਬਾੜ ਦੇ ਟੱਕਾ ਖਾਂਦੇ ਕਰੋ। ਲੇਕਿਨ ਜਜ਼ਬਾਤ ਐਕਟ ਦੀ ਭਾਵਨਾਵਾਂ ਚ ਬਹਿ ਗਿਆ ਮੈਂ। ਅੱਛਾ ਹਾਂ। ਲੇਕਿਨ ਨਹੀਂ ਆਪਣਾ ਮੈਂ ਪੁੱਛਣਾ ਚਾਹਦਾ ਕਿ ਤੁਹਾਡੀ ਮਾਸ਼ਾਅੱਲਾ ਜਾ ਰਹੇ ਹੋ, ਬੜੀ ਖੁਸ਼ੀ ਦੀ ਗੱਲ ਹੈ। ਹਾਂਜੀ। ਕਿ ਕਿਉਂਕਿ ਸਾਡੀ ਉਹਨਾਂ ਨਾਲ ਜ਼ੁਬਾਨ ਵੀ ਮਿਲਦੀ ਹੈ, ਸਾਡਾ ਕਲਚਰ ਵੀ ਮਿਲਦਾ ਹੈ। ਕਿਹਨਾਂ ਨਾਲ ਭਾਜੀ? ਲਹਿੰਦੇ ਪੰਜਾਬ ਵਾਲੇ ਨਾ। ਹਾਂ ਉਹ ਤੇ ਆਪਣਾ ਲਓ ਦੱਸੋ ਉਹ ਚੜ੍ਹਦੇ ਪੰਜਾਬ ਵਾਲੇ ਸਾਡੇ ਲਹਿੰਦੇ ਪੰਜਾਬ ਦੇ ਜਿਹੜੇ ਫਨਕਾਰ ਹੈ ਉਹਨਾਂ ਨੂੰ ਆਪਣੀ ਫਿਲਮਾਂ ਦਾ ਹਿੱਸਾ ਬਣਾ ਰਹੇ ਨੇ। ਭਾਜੀ ਮੈਂ ਐਰਕੀ ਦੁਬਈ ਗਿਆ। ਅੱਛਾ ਜੀ। ਮੈਂ ਪੂਰਾ ਭਾਜੀ ਹਨੀ ਸਿੰਘ ਭਾਜੀ ਨਾਲ, ਅੱਛਾ ਜੀ। ਹਨੀ ਸਿੰਘ ਭਾਜੀ ਨਾਲ ਮੈਂ 40 ਮਿੰਟ ਦਾ ਐਡਿਟ ਹੋ ਕੇ ਉਹ 30 ਮਿੰਟ ਨਿਕਲੇ ਨੇ। ਠੀਕ ਹੈ। ਹਿਸਾਬ ਲਾਓ ਐਡੀਟਿੰਗ ਹੋ ਕੇ 30 ਮਿੰਟ ਨਿਕਲੇ ਨੇ ਤੇ ਅਸੀਂ ਕੋ ਘੰਟਾ ਡੇਢ ਘੰਟਾ ਉਹਨਾਂ ਨਾਲ ਬੈਠੇ ਭਾਜੀ। ਉਹ ਇਨਸ਼ਾਅੱਲਾ ਬੜੀ ਜਲਦ ਮੇਰੇ ਚੈਨਲ ਤੇ ਅਪਲੋਡ ਹੋਏਗਾ, ਹਨੀ ਸਿੰਘ ਸਾਹਿਬ ਨਾਲ ਮੇਰਾ ਇੰਟਰਵਿਊ। ਅੱਛਾ ਜੀ। ਬੜਾ ਮਜ਼ਾ ਆਇਆ ਭਾਜੀ, ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ ਇੱਧਰ ਦੇ ਪੰਜਾਬ ਦੀਆਂ, ਉੱਥੇ ਚੜ੍ਹਦੇ ਦੀਆਂ, ਲਹਿੰਦੇ ਦੀਆਂ। ਤੇ ਭਾਜੀ ਉੱਥੇ ਇਨਸ਼ਾਅੱਲਾ ਤਾਲਾ ਤੇ ਤੁਸੀਂ ਬਣਾਓ ਨਾ ਕਿਸੇ ਨੂੰ, ਮੈਂ ਤੁਹਾਨੂੰ ਫਰਾ ਕੇ ਲਿਆਵਾਂ ਭਾਜੀ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਦੇਖੋ ਜੀ ਮੈਂ ਤੁਹਾਡੇ ਆਫਿਸ ਬੈਠਾ ਔਰ ਅੱਲਾ ਦਾ ਕਰਮ ਹੈ ਇੱਥੇ ਮਾਸ਼ਾਅੱਲਾ ਤੁਹਾਡੇ ਕੋਲ ਇਤਨਾ ਇਕਵਿਪਮੈਂਟ ਹੈ, ਇਤਨਾ ਸਮਾਨ ਹੈ ਔਰ ਇਤਨੇ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ। ਠੀਕ ਹੈ ਜੀ। ਤੁਹਾਡੇ ਨਾਲ ਇੱਕ ਆਡੀਅנס ਵੀ ਮਤਲਬ ਦੁਨੀਆ ਦੀ ਆਡੀਅנס ਨਾਲ ਇਸ ਵੇਲੇ ਜੁੜੀ ਹਾਂਜੀ ਭਾਜੀ। ਇਸੇ ਤਰ੍ਹਾਂ ਉਹਨਾਂ ਨੇ ਵੀ ਆਪਣੇ ਕੰਮ ਦਾ ਆਗਾਜ਼ ਕੀਤਾ ਸੀ। ਉਹਨਾਂ ਨੇ ਵੀ ਮਿਲ ਕੇ ਪਹਿਲੇ ਇਸ ਤਰ੍ਹਾਂ ਫਿਲਮਾਂ ਬਣਾਉਣੀ ਸ਼ੁਰੂ ਕੀਤੀ। ਹਾਂਜੀ ਭਾਜੀ। ਉਹ ਵੀ ਕੋਈ ਯਕਦਮ ਕਾਮਯਾਬੀ ਵੱਲ ਨਹੀਂ ਆਏ। ਹਾਂਜੀ ਉਹ ਹਾਂਜੀ ਆਪਣੀ ਮਿਹਨਤ ਨਾਲ ਆਏ ਨੇ। ਹਾਂਜੀ। ਹੁਣ ਇੰਡੀਪੈਂਡੈਂਟ ਹਰ ਬੰਦੇ ਦਾ ਆਪਣਾ ਆਪਣਾ ਅਦਾਰਾ ਹੈ, ਆਪਣਾ ਆਪਣਾ ਪ੍ਰੋਡਕਸ਼ਨ ਹਾਊਸ ਹੈ ਤੇ ਤੁਸੀਂ ਕੋਈ ਹਿੰਮਤ ਨਹੀਂ ਕਰ ਰਹੇ। ਤੁਸੀਂ ਅੱਗੇ ਲੱਗੋ ਨਾ ਭਾਜੀ। ਆਪਾਂ ਫੈਸਲਾਬਾਦ ਚ, ਜਿੱਧਰ ਫੈਸਲਾਬਾਦ ਚ ਆਪਾਂ ਫਿਲਮ ਬਣਾਤੀ ਭਾਜੀ, ਐਸਾ ਕਰਮ ਹੋਏਗਾ ਤੁਹਾਨੂੰ ਪਤਾ ਹੀ ਆ। ਲੇਕਿਨ ਅੱਗੇ ਤੁਸੀਂ ਲੱਗੋ, ਤੁਸੀਂ ਲਿਖੋ। ਪਤਾ ਕਿ ਸਾਨੂੰ ਸਕਰੀਨ ਪਲੇ, ਤੁਸੀਂ ਫਿਲਮ ਲੈਣ ਮਾਸ਼ਾਅੱਲਾ ਇੰਨਾ ਐਕਸਪੀਰੀਅੰਸ ਆ, ਤੁਸੀਂ ਫਿਲਮ ਲਿਖੋ, ਆਪਾਂ ਇਕੱਠੇ ਲਿਖ ਲੈਂਦੇ। ਉਹਦਾ ਇੱਕ ਪ੍ਰੋਪਰ ਜਿਹੜਾ ਤਰੀਕਾ। ਲੋ ਜੀ ਨਾਜ਼ਰੀਨ, ਮੈਂ ਤੁਹਾਡਾ ਭਾਜੀ ਮੈਂ ਵਾਅਦਾ ਕਰਦਾ, ਫਿਲਮ ਤੁਸੀਂ ਲਿਖੋ, ਆਪਾਂ ਇਕੱਠੇ ਬਹਿ ਕੇ ਲਿਖਦੇ ਹਾਂ। ਲੇਕਿਨ ਲੀਡ ਤੁਸੀਂ ਕਰੋ ਕਿ ਵੀ ਇਹ ਸੀਨ, ਇਹ ਕੈਮਰਾ, ਇਹ ਡਾਇਰੈਕਟਰ ਤੁਸੀਂ ਹਾਇਰ ਕਰੋ, ਸਾਰਾ ਤੁਸੀਂ, ਅਸੀਂ ਤੁਹਾਡੇ ਨਾਲ ਆ। ਅੱਗੇ ਲੱਗੋ ਨਾ ਤੁਸੀਂ ਫਿਰ। ਜੀ ਮੈਂ ਤੁਹਾਡੇ ਨਾਲ ਆ। ਮੈਂ ਕਦੀ ਵੀ ਤੁਹਾਨੂੰ ਨੀਂਦਰ ਚ ਵੀ ਹੋਵੇ ਤੇ ਮੈਂ ਸ਼ਾਇਦ ਇਹ ਨਹੀਂ ਕਿਹਾ ਕਿ ਮੈਂ ਤੁਹਾਡੇ ਨਾਲ ਨਹੀਂ ਗਾ। ਮੈਂ ਨਹੀਂ ਭਾਜੀ, ਤੁਸੀਂ ਦੱਸੋ ਹੁਕਮ ਕਰੋ, ਪਹੁੰਚਣਾ ਨਹੀਂ, ਕਿੱਥੇ? ਇਹ ਮੈਂ ਖਲੋਤਾ ਹਾਂ, ਮੈਂ ਤੁਹਾਡਾ ਵੇਟ ਕਰ ਰਿਹਾ। ਅਰਜ਼ੇ ਵੇ ਕਿ ਟੈਲੈਂਟ ਮਾਸ਼ਾਅੱਲਾ ਬਹੁਤ ਹੈ, ਬਹੁਤ ਸਹੀ ਠੀਕ ਗੱਲ ਹੈ ਜੀ। ਅੱਲਾ ਦਾ ਕਰਮ ਹੈ, ਫੈਸਲਾਬਾਦ 'ਚ ਇਤਨਾ ਟੈਲੈਂਟ ਹੈ। ਕਦੀ ਉਹ ਦੌਰ ਹੁੰਦਾ ਸੀ ਫੈਸਲਾਬਾਦ 'ਚ ਕੰਮ ਕਰਨੇ ਸਾਂ ਤੇ ਡਰਾਮੇ 'ਚ ਕੰਮ ਕਰਨੇ, ਸਾਨੂੰ ਲੇਡੀਜ਼ ਵੀ ਸੀ ਮਿਲਦੀ ਹੁੰਦੀਆਂ। ਅੱਛਾ। ਫੀਮੇਲ ਆਰਟਿਸਟ ਨਹੀਂ ਮਿਲਦੇ, ਉਦੋਂ ਮੇਲ ਆਰਟਿਸਟ ਕੰਮ ਕਰਦੇ ਸੀ। ਹੁਣ ਤੇ ਫੈਸਲਾਬਾਦ ਦੀ ਇੰਨੀਆਂ ਫਨਕਾਰਾਂ ਨੇ ਲੱਗਦਾ ਇਸ ਸਾਲ ਮੁੰਜੀ ਨਹੀਂ ਹੋਈ, ਇੱਥੇ ਕੁੜੀਆਂ ਹੀ ਹੋਈਆਂ ਨੇ ਡਰਾਮੇ 'ਚ ਕੰਮ ਕਰਨ ਵਾਲੀਆਂ ਫਿਲਮਾਂ 'ਚ। ਬੜੇ ਅੱਛੇ ਟੈਲੈਂਟ ਹੈ, ਬੜੇ ਬੜੇ ਅੱਛੇ ਕੰਮ ਕਰਨ ਵਾਲੇ ਨੇ। ਤੇ ਮੇਰਾ ਖਿਆਲ ਹੈ ਕਿ ਇੱਥੋਂ ਸਾਨੂੰ ਫੈਸਲਾਬਾਦ ਤੋਂ ਤੁਹਾਡੇ ਪਲੇਟਫਾਰਮ ਤੋਂ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਭਾਜੀ। ਕਰ ਤੁਸੀਂ ਆਪਣੀ ਆਡੀਅנס ਨਾਲ ਵਾਅਦਾ ਕਰੋ, ਅਨਾਉਂਸ ਕਰੋ ਕਿ ਸਾਡੇ ਅਦਾਰੇ ਤੋਂ ਫਿਲਮ ਆਏਗੀ ਤੇ ਇਨਸ਼ਾਅੱਲਾ ਤਾਲਾ ਮੈਂ ਨਾਲ। ਲੋ ਜੀ ਭਾਜੀ, ਅਸੀਂ ਫਿਲਮ ਬਣਾ ਲੈਂਦੇ ਆ, ਤੁਸੀਂ ਨਾਲ ਹੋਵੋ। ਮੈਂ ਪਿੱਛੇ ਹਟਾ ਤੇ ਕੈਮਰਾ ਤੁਹਾਡੇ ਕੋਲ ਖੁੱਲਾ ਹੈ, ਮੂੰਹ ਵੀ ਤੁਹਾਡਾ ਖੁੱਲਾ ਹੈ, ਤੁਸੀਂ ਫਿਰ ਕਹਿ ਸਕਦੇ ਵੇਖ ਲਓ ਉਹਨੇ ਵਾਅਦਾ ਕੀਤਾ ਜੋ ਚਲਾ ਗਿਆ। ਹਾਂ ਠੀਕ ਆ, ਠੀਕ ਹੈ ਓਕੇ ਜੀ। ਜ਼ਿੰਦਗੀ ਦੀ ਤੇ ਇਨਸ਼ਾਅੱਲਾ ਇਹ ਫਿਲਮ ਬਣਾਵਾਂਗੇ। ਲੋ ਭਾਜੀ। ਠੀਕ ਹੈ। ਲੇਕਿਨ ਮੈਨੂੰ ਸਮਾਰਟ ਹੋ ਲੈਣ ਦੇਣਾ ਥੋੜਾ ਜਿਹਾ, ਮੈਂ ਕਿਉਂਕਿ ਹੀਰੋ ਅਸੀਂ ਬਣਾਣੀ ਪੁੱਤਰ ਕੋਈ ਜਲਦੀ ਤੇ ਫਿਰ ਅਗਲੀ ਫਿਲਮ ਤੈਨੂੰ ਪਾ ਲਾਂਗੇ। ਠੀਕ ਹੈ ਨਾ? ਨਹੀਂ ਤੇ ਮੇਰੇ ਕੋਲ ਟਾਈਮ ਤੇ ਲੈਣਾ। ਨਹੀਂ ਭਾਜੀ, ਉਸ ਤੋਂ ਅਗਲੀ ਤੇ ਪਾ ਲਓ, ਜ਼ਿਆਦਾ ਕੰਮ ਖਰਾਬ। ਜ਼ਿਆਦਾ ਕੰਮ ਖਰਾਬ ਹੈ। ਲੋ ਜੀ ਜਾਨੀ ਸਾਹਿਬ ਨੇ ਵਾਅਦਾ ਕਰ ਲਿਆ ਹੈ ਕਿ ਇਹ ਹੁਣ ਇਨਸ਼ਾਅੱਲਾ ਹੀਰੋ ਭਾਜੀ ਮੈਂ ਆ ਹੀਰੋ।
ਉਸਤਾਦ ਜੀ ਤੁਸੀਂ ਜਾਣਦੇ ਹੋ ਕਿਸੇ ਨੂੰ, ਇੱਧਰ ਵੇਖੋ। ਅੱਛਾ ਜੇ ਇਹ ਹੀਰੋ ਹੋਵੇ ਤੇ ਫਿਲਮ ਦਾ ਨਾਮ ਕਿਹੜਾ ਹੋਣਾ ਚਾਹੀਦਾ? ਸਿੱਧੀ ਕੰਚ ਵੱਜੇਗੀ। ਭਾਜੀ ਹੀਰੋ ਮੈਂ, ਠੀਕ ਹੈ ਠੀਕ ਹੈ ਜੀ, ਤੇ ਹੀਰੋਇਨ ਮੈਂ ਉਹ ਤੁਸੀਂ ਲਿਆਉਣੀ ਜਿਹੜੀ ਮੈਂ ਓਕੇ ਕਰਾਂ। ਆ ਠੀਕ ਹੈ। ਉਹ ਡਾਇਰੈਕਟਰ ਦੀ ਮਰਜ਼ੀ ਦੀ ਨਹੀਂ ਹੋਏਗੀ, ਹੀਰੋਇਨ ਮੇਰੀ ਮਰਜ਼ੀ ਦੀ। ਅੱਛਾ ਹੀਰੋਇਨ ਤੁਹਾਡੀ ਮਰਜ਼ੀ ਜੀ ਠੀਕ ਆ। ਔਰ ਹੀਰੋਇਨ ਦਾ ਜਿਹੜਾ ਭਰਾ ਹਾਂ ਉਹ ਹੈ ਅੱਛਾ ਝੋਲੀ ਚੁੱਕ ਕੇ ਬਦਦੁਆ ਦੇ ਦੇਣੇ ਹੁਣ ਤੂੰ ਫਿਲਮ ਲਈ। ਕਰ ਲੈ ਛੋਟੀ ਚੌੜੀ ਤੇਰੀ ਥੱਲੇ ਆ ਜਾ ਝੋਲੀ ਬਹੁਤੀ ਨਾ ਚੁੱਕ, ਥੱਲੇ ਨਾਲਾ ਨਜ਼ਰ ਆ ਰਿਹਾ ਤੇਰੀ ਝੋਲੀ ਦੇ। ਅੱਛਾ ਜੀ ਹੁਣ ਭਾਜੀ ਦੱਸੋ। ਹੀਰੋਇਨ ਮੇਰੀ ਮਰਜ਼ੀ ਦੀ। ਠੀਕ ਹੈ ਜੀ ਠੀਕ ਹੈ ਜੀ। ਮੈਂ ਦੱਸਾਂਗਾ ਰੰਗ ਰੂਪ ਕੈਸਾ, ਫਿਗਰ ਕੈਸਾ, ਅੱਖਾਂ ਕੈਸੀਆਂ, ਵਾਲ ਕੈਸੇ ਹੋਣ। ਇੱਕ ਤਾਂ ਕਿ ਮੇਰਾ ਰਚੇ ਵੀ ਨਾ, ਲੋਕੀ ਕਹਿਣ ਲਓ ਜੀ ਹੀਰੋ ਤੇ ਅੱਛਾ ਸੀ, ਹੀਰੋਇਨ ਨੇ ਕੰਮ ਖਰਾਬ ਕਰ ਫਾਇਦਾ ਕੀ ਰਹਿ ਗਿਆ ਪੱਲੇ। ਮੈਂ ਤੁਹਾਨੂੰ ਕਹਿੰਦਾ ਫਿਲਮ ਬਣਾਓ, ਤੁਸੀਂ ਜ਼ੇਨ ਬਣਾਉਣ ਲੱਗ ਪਿਓ। ਫਿਲਮ ਬਣਾ ਲਈਏ। ਤੁਸੀਂ ਉਸਤਾਦ ਜੀ ਕਾਹਦੇ ਤੋਂ ਹੀਰੋ ਮੁੰਡੇ ਹੁੰਦੇ ਨੇ, ਮੁੰਡੇ ਖੁੰਡੇ, ਤੁਸੀਂ ਹੁਣ ਬਜ਼ੁਰਗੀ ਦੇ ਆਲਮ ਚੋਂ। ਕਿਹੜੇ ਸ਼ਤਰੂਗਨ ਸਾਹਿਬ ਜਦੋਂ ਹੀਰੋ ਹੁੰਦੇ ਸੀ ਹੈ, ਧਰਮਿੰਦਰ ਸਾਹਿਬ ਕਿੰਨੀ ਦੇਰ ਤੱਕ ਹੀਰੋ ਹੁੰਦੇ, ਰਾਈ ਸਾਹਿਬ ਦੋਤਿਆਂ ਪੋਤਿਆਂ ਦੇ ਹੀਰੋ ਆਏ ਨੇ। ਓਏ ਉਹਨਾਂ ਦੇ ਏਡੇ ਏਡੇ ਢਿੱਡ ਵੀ ਨਹੀਂ ਸਨ। ਕੈਸਾ ਤੁਹਾਡਾ ਰਾਈ ਸਾਹਿਬ ਦੇ? ਹਾਂਜੀ ਦੱਸੋ ਰਾਈ ਸਾਹਿਬ ਦੀ ਉਮਰ ਕਿੰਨੀ ਸੀ? ਆਖਰੀ ਫਿਲਮ ਜਦੋਂ ਉਹਨਾਂ ਨੇ ਕੀਤੀ ਕਿੰਨੀ ਉਮਰ ਹੋਏਗੀ ਸਰਦਾਰ? ਰਾਈ ਸਾਹਿਬ ਤੋਂ ਜ਼ਮਾਨਾ। ਇੱਕ ਮਿੰਟ ਠਹਿਰ, ਦੱਸੋ ਜਰਾ ਅੰਦਾਜ਼ਨ। ਝੂਠ ਨਹੀਂ ਬੋਲਣਾ। ਨਹੀਂ 44 ਨਹੀਂ, ਰਾਈ ਸਾਹਿਬ ਜਦੋਂ ਇਹਨਾਂ ਨੇ ਪਹਿਲੀ ਫਿਲਮ ਕੀਤੀ ਹੈ ਜਿਹੜੀ ਆਖਰੀ ਜਿਹੜੀ ਕੀਤੀ ਆਖਰੀ ਜਾਨੀ ਕਿਉਂ ਝੂਠ ਬੋਲੀ, ਬਿਲਕੁਲ ਤੇਰੀ ਏਜ ਦੇ ਸਨ ਜਦੋਂ ਉਹਨਾਂ ਨੇ ਕੀਤੀ ਹੈ। ਜਵਾਨੀ ਜੀ ਫੌਤ ਹੋ ਗਿਆ। ਅੱਛਾ ਸਾਡੇ ਪ੍ਰੋਬਲਮ ਹੈ ਕਿ ਜੀ ਇੱਥੇ ਉਹ ਬੁੱਢਾ ਹੋ ਗਿਆ ਤੇ ਹੀਰੋ ਕੇ ਲੈ ਰਹੇ ਨੇ। ਇਹ ਪੂਰੀ ਦੁਨੀਆ ਤੇ ਜਦੋਂ ਕੋਈ ਮੈਚੁਰ ਹੋਇਆ ਉਦੋਂ ਹੀਰੋ ਹੈ। ਆਹ ਠੀਕ ਹੈ ਨਾ? ਆਹ ਗੱਲ ਹੈ। ਤੁਸੀਂ ਜਦੋਂ ਮੈਚੁਰ ਹੋ ਚੁੱਕੇ ਹੋ ਮਾਸ਼ਾਅੱਲਾ, ਤੁਹਾਨੂੰ ਸਾਰੇ ਨਫੇ ਦਾ ਪਤਾ ਲੱਗ ਗਿਆ ਹੈ। ਜੀ, ਜੀ। ਨੁਕਸਾਨ ਦਾ ਤਾਂ ਖੈਰ ਤੁਹਾਨੂੰ ਨਹੀਂ ਪਤਾ, ਨਫਿਆਂ ਸਾਰਿਆਂ ਦਾ ਤੁਹਾਨੂੰ ਪਤਾ ਜੀ, ਹੈਗਾ। ਜੀ, ਜੀ, ਜੀ। ਤੇ ਹੁਣ ਤੁਸੀਂ ਅੱਲਾਹ ਦਾ ਨਾਮ ਲੈ ਕੇ ਫਿਲਮ ਸ਼ੁਰੂ ਕਰੋ। ਤੇ ਇਹ ਵਾਅਦਾ ਕੀਤਾ ਜੀ ਜਾਨੀ ਸਾਹਿਬ ਨੇ ਆਪਣੇ ਆਫਿਸ ਪੈ ਕੇ, ਇਨਸ਼ਾਅੱਲਾ ਜਲਦੀ ਇਹਦਾ ਸਕ੍ਰਿਪਟ ਦਾ ਕੰਮ ਸ਼ੁਰੂ ਹੋਏਗਾ ਔਰ ਮਿਊਜ਼ਿਕ ਦਾ ਕੰਮ ਸ਼ੁਰੂ ਹੋਏਗਾ ਔਰ ਬਹੁਤ ਜਲਦ ਇਹ ਜਿਹੜੀ ਵੀ ਫਿਲਮ ਦਾ ਨਾਮ ਹੋਏਗਾ ਇਹ ਜਾਨੀ ਸਾਹਿਬ ਆਪਣੇ ਪ੍ਰੋਗਰਾਮ ਦੇ ਥਰੂ ਤੁਹਾਨੂੰ ਦੱਸ ਦੇਣਗੇ। ਇੰਤਜ਼ਾਰ ਸਰਦਾਰ ਕਰਨਾ। ਸਾਹਿਬ ਤੁਸੀਂ ਕੀ ਮਤਲਬ ਚੁਗਲਖੋਰ ਦਾ ਰੋਲ ਅਦਾ ਕਰੋਗੇ? ਕੀ ਕਰੋਗੇ ਤੁਸੀਂ? ਯਾਰ ਬਹੁਤ ਮਾੜੀ ਗੱਲ ਕਰਨਾ ਯਾਰ, ਖੁਦਾ ਦੀ ਕਸਮ ਕਿਉਂ ਮੈਂ ਇਹ ਅਛੂ ਖਾਨ ਸਾਹਿਬ ਕੋ ਵੀ ਇਦਾਂ ਹੀ ਬੇਇੱਜ਼ਤ ਹੁੰਦਾ, ਉਹਨਾਂ ਨੂੰ ਫਿੱਕੀਆਂ ਫਿੱਕੀਆਂ ਕਰੀ ਜਾਂਦਾ। ਤੁਸੀਂ ਕਾਹਦੇ ਤੋਂ ਵਿੱਚ ਤੁਸੀਂ ਫਿਲਮ 'ਚ ਕੀ ਕਰੋਗੇ? ਤੁਸੀਂ ਵੀ ਤੇ ਹੋਣਾ ਵਾ। ਉਹ ਯਾਰ ਯਾਰ ਤੂੰ ਉਹਦੇ ਚ ਮੇਰਾ ਰੋਲ ਨਿਕਲੇਗਾ ਮੈਂ ਕਰ ਲਾਂਗਾ। ਉਹ ਜੱਜ ਵੀ ਚਾਹੀਦਾ। ਰੋਲ ਕਿਹੜਾ ਪਰਚੀਆਂ ਪਾ ਕੇ ਕੱਢਣਾ, ਤੁਸੀਂ ਦੱਸਣਾ ਤੇ ਰੋਲ ਨਿਕਲਣਾ। ਯਾਰ ਤੁਸੀਂ ਜੱਜ ਦਾ ਕਰਨਾ, ਜੱਜ ਦਾ। ਤੁਸੀਂ ਕੰਮ ਕਰੋਗੇ ਕਿ ਦੁਆ ਕਰੋਗੇ? ਹਾਂਜੀ ਬਹੁਤ ਅੱਛਾ। ਭਾਜੀ ਅਸੀਂ ਲਿਖਾਂਗੇ ਫਿਲਮ ਹਾਂ ਸਰਦਾਰ ਸਾਹਿਬ। ਮਿਲ ਗਏ ਅੱਛਾ ਸਰਦਾਰ ਸਾਹਿਬ ਦਾ ਸਾਨੂੰ ਪਤਾ ਕੀ ਫਾਇਦਾ? ਕੀ? ਅਸੀਂ ਬੋਲੀ ਜਾ ਰਹੇ ਐਵੇਂ ਐਵੇਂ ਬੋਲੀ ਜਾ ਰਹੇ ਆਈਡੀ ਸਰਦਾਰ ਸਾਹਿਬ ਨਾਲ ਨਾਲ ਨਾ ਉਹਨੂੰ ਇੱਕ ਤਰਤੀਬ ਦੇਈ ਜਾ ਰਹੇ, ਐ ਨਹੀਂ ਐ ਹੁਣ ਅਸੀਂ ਕੋਈ ਗੱਲ ਕਰਤੀ ਜੀ ਇੰਜ ਆਏਗਾ, ਉਹ ਇਹ ਕਹਿੰਦੇ ਨੇ ਇੰਜ ਕਿਦਾਂ ਆਏਗਾ, ਪਿੱਛੇ ਇਹ ਕੰਮ ਹੋਏਗਾ ਤੇ ਉਹ ਵਜ੍ਹਾ ਬਣੇਗੀ ਵੀ ਇੰਜ ਹੋਇਆ। ਉਹ ਵਜ੍ਹਾ ਸਰਦਾਰ ਸਾਹਿਬ ਬਹੁਤ ਸੋਹਣੀ ਬਣਾਉਂਦੇ ਨੇ ਇਨਸ਼ਾਅੱਲਾ। ਤੇ ਉਹ ਸਾਰਾ ਕਰਕੇ ਤੇ ਮੇਨ ਫਿਰ ਸਰਦਾਰ ਮਜ਼ਾ ਹੀ ਸਰਦਾਰ ਸਾਹਿਬ ਨਾਲ ਆਉਣਾ। ਅੱਛਾ ਮੈਂ ਫੈਸਲਾਬਾਦ ਦਾ, ਸਰਦਾਰ ਸਾਹਿਬ ਫੈਸਲਾਬਾਦ ਦੇ, ਫੈਸਲਾਬਾਦ ਦਾ, ਸਾਰੇ ਹੀ ਫਰੀਦ, ਹੋਰ ਅਸੀਂ ਆਰਟਿਸਟ ਇੱਥੇ ਲਵਾਂਗੇ। ਤੇ ਬਲਖਾਣੇ ਦਾ ਅਸੀਂ ਫੈਸਲਾਬਾਦ ਦੇ। ਦੰਬਲ ਖਾਨ ਵਾਲੇ ਮਤਲਬ ਲੇਕਿਨ ਮੈਂ ਜ਼ਿਆਦਾ ਮਿਸਰ ਬਲਖਾਣਾ ਉਹ ਜਾ ਕੇ ਦੋਸਤਾਨੇ ਰੋਡ ਤੇ ਆਂਦਾ ਯਾਰ ਅਸੀਂ ਫੈਸਲਾਬਾਦ, ਅਸੀਂ ਅੰਦਰੂਨ ਤੇ ਆ। ਅਸੀਂ ਅੰਦਰੂਨ ਫੈਸਲਾ। ਜੀ ਮੈਂ ਵੀ ਇੱਥੋਂ ਦਾ, ਮੈਂ ਇਸਰਾਈਲੀ ਹਾਂ, ਤੁਸੀਂ ਮੈਨੂੰ ਕੱਢ ਦਿੱਤਾ ਵਿੱਚੋਂ। ਲੇਕਿਨ ਮੈਂ ਜ਼ਿਆਦਾ ਮਿਸਰ ਰਿਹਾ ਵਾਂ, ਬਾਅਦ ਚ ਮੈਂ ਫੈਸਲਾਬਾਦ ਸ਼ਿਫਟ ਹੋਇਆ ਸੀ। ਮਿਸਟਰ ਜ਼ੁਲੈਖਾ ਦੀ ਫੁੱਫੀ ਸੀ ਜੀ। ਮਿਸਰ ਗਿਆ ਅਸੀਂ ਤੁਹਾਡੇ ਮਿਸਰ ਆਣਾ ਕਿਸੇ ਦਿਨ। ਹਾਂ ਸੁਣਿਆ ਬੜਾ ਹੁਸਨ ਹੈ ਮਿਸਰ। ਹਾਂ ਸਰ ਇੰਤਜ਼ਾਰ ਰੱਖਣਾ, ਇਨਸ਼ਾਅੱਲਾ ਤੁਹਾਡਾ ਮੁਲਾਕਾਤ ਹੋਏਗੀ ਫਿਰ ਜਾਨੀ ਸਾਹਿਬ ਦੇ ਨਾਲ, ਉਹਨਾਂ ਦੀ ਟੀਮ ਦੇ ਨਾਲ। ਜਾਨੀ ਸਾਹਿਬ ਨੂੰ ਤਾਂ ਤੁਸੀਂ ਵੇਖਦੇ ਰਹਿੰਦੇ ਹੋ, ਨਾਲ ਮੈਨੂੰ ਵੀ ਕਿਧਰ ਕਿਧਰ ਵੇਖ ਲੈਂਦੇ ਹੋ। ਅੱਲਾਹ ਹਾਫਿਜ਼।